वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट हनी दी फोटो में चवीज फॉर सारे दर्शकों ते ਸਰੋਤਿਆਂ ਨੂੰ जी आया कहंदियां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੁਰਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 24 नवंबर 2022 11 मगर नानकशाही संमत 554 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਅੱਜ ਜੋ ਆਪਾਂ ਤੁਹਾਨੂੰ ਸਭ ਨੂੰ ਕਹਿ ਦਈਏ ਹੈਪੀ ਥੈਂਕਸਗਿਵਿੰਗ ਡੇ। ਸੋ ਆਪਾਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਆਪਣੇ ਸੋਹਣੇ ਰੱਬ ਦਾ ਆਪਾਂ ਸ਼ੁਕਰ ਗੁਜ਼ਾਰ ਕਰਾਂਗੇ ਕਿ ਉਹਨਾਂ ਨੇ ਸਾਨੂੰ ਸੋਹਣਾ ਵਜੂਦ ਦਿੱਤਾ ਹੈ, ਪਹਿਨਣ ਨੂੰ ਕੱਪੜੇ ਦਿੱਤੇ ਨੇ ਔਰ ਖਾਣ ਨੂੰ 36 ਪ੍ਰਕਾਰ ਦੇ ਜਿਹੜੇ ਭੋਜਨ ਨੇ ਉਹ ਦਿੱਤੇ ਨੇ, ਰਹਿਣ ਨੂੰ ਸੋਹਣੇ ਮੰਦਰ ਘਰ ਦਿੱਤੇ ਨੇ ਔਰ ਜਿਹੜੇ ਆਪਣੇ ਕਾਰੋਬਾਰ ਸਾਨੂੰ ਦਿੱਤੇ ਨੇ ਕੰਮ ਕਰਨ ਵਾਸਤੇ ਔਰ ਗੱਡੀਆਂ ਵੀ ਦਿੱਤੀਆਂ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਉਸ ਰੱਬ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਔਰ ਨਾਲ ਦੀ ਨਾਲ ਜਿਹੜੀ ਸਿੱਖ ਕੌਮ ਹੈ ਗੁਰੂ ਤੇਗ ਬਹਾਦਰ ਜੀ ਹੋਰਾਂ ਦਾ ਥੈਂਕਸ ਕਰਦੇ ਨੇ ਕਿਉਂਕਿ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਧਰਮ ਦੀ ਚਾਦਰ ਇਨਸਾਨੀ ਹੱਕਾਂ ਦੇ ਪੈਗੰਬਰ ਸਿੱਖਾਂ ਦੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ ਔਰ ਨਾਲ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਨ ਵੀ ਹੈ। ਸੋ ਇਹ ਸ਼ਹਾਦਤਾਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ ਚਲਦਿਆਂ ਮੁੱਢਲੀਆਂ ਧਾਰਮਿਕ ਅਤੇ ਸਿਵਲ ਆਜ਼ਾਦੀਆਂ ਲਈਆਂ ਹੋਈਆਂ। ਸੋ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਅੱਜ ਥੈਂਕਸਗਿਵਿੰਗ ਡੇ ਵੀ ਹੈ। ਸੋ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਨਾਲ ਨਾਲ ਅਸੀਂ ਇਨਸਾਨੀ ਹਕੂਕਾਂ ਦੇ ਪੈਗੰਬਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੁਕਰਗੁਜ਼ਾਰ ਹਾਂ ਔਰ ਜਿਨ੍ਹਾਂ ਨੇ ਕੁੱਲ ਦੁਨੀਆ ਨੂੰ ਪਿਆਰ, ਸਹਿਨਸ਼ੀਲਤਾ ਤੇ ਦੂਸਰਿਆਂ ਦੇ ਧਾਰਮਿਕ ਅਕੀਦੇ ਦਾ ਸਤਿਕਾਰ ਕਰਨ ਦਾ ਉਪਦੇਸ਼ ਆਪਣੀ ਸ਼ਹਾਦਤ ਦੇ ਨਾਲ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬਹੁਤ ਚੰਗੀ ਸ਼ੁਰੂਆਤ ਕੀਤੀ ਕਿਉਂਕਿ ਜਦੋਂ ਅਸੀਂ ਵੈਸੇ ਤਾਂ ਹਰ ਪਲ ਸਾਡਾ ਅਕਾਲ ਪੁਰਖ ਦੇ, ਵਾਹਿਗੁਰੂ ਦੇ, ਅੱਲਾਹ ਤਾਲਾ ਦੇ, ਰੱਬ ਦੇ ਸ਼ੁਕਰਾਨੇ ਦੇ ਵਿੱਚ ਹੋਣਾ ਚਾਹੀਦਾ ਕਿ ਜਿਸ ਵਾਹਿਗੁਰੂ ਨੇ ਸਾਨੂੰ ਇਨਸਾਨੀ ਵਜੂਦ ਦਿੱਤਾ, ਰਹਿਣ ਦੇ ਲਈ, ਖਾਣ ਦੇ ਲਈ, ਜੀਵਨ ਦੀਆਂ ਸਹੂਲਤਾਂ ਔਰ ਫਿਰ ਅਮਰੀਕਾ ਵਰਗੇ ਮੁਲਕ ਦੇ ਵਿੱਚ ਪਹੁੰਚਾਇਆ ਜਿੱਥੇ ਘੱਟੋ ਘੱਟ ਇਨਸਾਨੀ ਜ਼ਿੰਦਗੀ ਦੀ ਕੋਈ ਕਦਰ ਹੈ। ਔਰ ਜਦੋਂ ਅਸੀਂ ਵਸਦੇ ਰਸਤੇ ਪਰਿਵਾਰ ਔਰ ਉਹਨਾਂ ਦੀ ਖੁਸ਼ਹਾਲੀ ਦੀ ਗੱਲ ਕਰਦੇ ਹਾਂ ਤੇ ਹਰ ਪਲ ਸਾਡੇ ਮੁੱਖ ਚੋਂ ਸ਼ੁਕਰ 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 ਇਹ ਲਫ਼ਜ਼ ਹੀ ਨਿਕਲਣੇ ਚਾਹੀਦੇ ਨੇ ਕਿਉਂਕਿ ਅਸੀਂ ਕਦੇ ਵੀ ਰੱਬ ਦਾ ਦੇਣਾ ਨਹੀਂ ਦੇ ਸਕਦੇ। ਫਿਰ ਉਸ ਤੋਂ ਬਾਅਦ ਦੂਸਰਾ ਰੁਤਬਾ ਮਾਂ ਬਾਪ ਦਾ ਹੁੰਦਾ ਹੈ। ਮੈਂ ਸਮਝਦਾ ਵੀ ਜਿਹੜੇ ਇਸ ਦੁਨੀਆ 'ਚ ਸਾਨੂੰ ਲਿਆਉਣ ਦਾ ਕਾਰਨ ਬਣਦੇ ਨੇ ਬਿਲਕੁਲ ਮਾਪਿਓ ਦੀ ਇਕੱਲੀ ਸ਼ੁਕਰਗੁਜ਼ਾਰੀ ਨਹੀਂ, ਮਾਪਿਓ ਦੀ ਤਹਿ ਜ਼ਿੰਦਗੀ ਸੇਵਾ। ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਹੋਵੋ, ਖੁਦ ਭਾਵੇਂ ਗਰੀਬੀ 'ਚ ਹੋਵੋ, ਇਸ ਗੱਲ ਦੀ ਕੋਸ਼ਿਸ਼ ਕਰੋ ਕਿ ਆਪਣੇ ਮਾਂ ਬਾਪ ਨੂੰ ਜਿਹੜਾ ਵੱਧ ਤੋਂ ਵੱਧ ਵਕਤ ਵੀ ਉਹਨਾਂ ਦੇ ਨਾਲ ਗੁਜ਼ਾਰੋ, ਉਹਨਾਂ ਦੀ ਸੇਵਾ ਕਰੋ। ਔਰ ਜ਼ਾਹਿਰ ਹੈ ਫਿਰ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਬੱਚੇ ਬੱਚੀਆਂ ਪਰਿਵਾਰ ਹਰ ਕੋਈ ਆਪਣੇ ਪਰਿਵਾਰ ਦੀ ਖੁਸ਼ੀ ਮੰਗਦਾ ਹੈ, ਉਹਨਾਂ ਦੇ ਲਈ ਜਿਉਣ ਦੀ ਗੱਲ ਵੀ ਕਰਦਾ ਹੈ। ਪਰ ਸਿੱਖ ਦੇ ਨਾਤੇ ਸਾਡੇ ਲਈ ਕਿਉਂਕਿ ਅਸੀਂ ਦੋ ਵੇਲੇ ਦੀ ਅਰਦਾਸ 'ਚ ਜਿੱਥੇ ਅਕਾਲ ਪੁਰਖ ਤੋਂ ਆਪਣਾ ਮੰਗਦੇ ਹਾਂ, ਨਾਮਦਾਨ ਮੰਗਦੇ ਹਾਂ, ਉਸ ਤੋਂ ਸਾਰੀਆਂ ਬਾਰਕ ਆਂਗੀ ਹਾਂ ਸਭ ਕੁਛ ਮੰਗਾ ਸਭ ਕੁਛ ਮੰਗਦੇ ਹਾਂ। ਇਹ ਵੀ ਅਸੀਂ ਬਿਲੀਵ ਕਰਦੇ ਹਾਂ ਕਿ ਜਿਤੜੇ
फल मन बांछी है तितड़े सतगुर पास। गुरु रहमत करके जो मंगो वो दिंदा भी है। पर उस दे नाल फिर साडा वड्डा परिवार खालसा परिवार साडा कौमी परिवार जिहदे लई भी असीं रोज़ाना अरदास जहाँ जहाँ खालसा जी साहिब तहाँ तहाँ रचया रियायत ये भी असीं मंगदे। और फिर साडी अरदास नानक नाम चढ़दी कला तेरे पाने सरबत दा भला। हर एक जो भी इस सृष्टि दे उत्ते है इस कायनात दे उत्ते है कला इंसानी वजूद वाले नहीं जी जंत्र सब शरण तुम्हारी सर्व चिंत तुद पासे। सारे जी जंत सारी मनुखी वजूद एनीमल किंगडम प्लांट्स क्योंकि असी तो ये भी विश्वास रख के तुरते हैं कि जेते दाने अन्न के जियां बाज ना कोई पहला पानी जियो है जित हरिया सब खोए। कि कोई भी जिहड़ा प्लांट है वो भी जिंदगी तो बिना नहीं। सो जदों तुसी शुकराने चाहोगे जदों तुसी रब दियां रहमतां वल देखोगे तो फिर मूँह चो इको ही लफज निकलदा है वाह वाह। तो यही है वाहो वाहो का किया तमाशा। जदों असीं वाहिगुरू सिमरन की गल करते हैं सो इस वाह वाह दे विच शुक्र भी है इस वाह वाह दे विच हुक्म रजाई चलना भी है इस वाह वाह दे विच सरबत दा भला भी है इस वाह वाह दे विच बलिहारी कुदरत वसिया तेरा अंत न जाई लख्या इनफिनिट नेचर भी है। और बेशक कैनेडा वाले अपना मना चुके ने थैंक्स गिविंग अमरीका वाले अज कर रहे हैं कहानियां हर एक दियां आपो अपनियां इनू नेटिव अमेरिकन एज ए प्रोटेस्ट डे सैलीब्रेट करते हैं क्योंकि उन्होंने ये है कि भाई जिन्होंने असी आंदियां सहारा दिता खाण दे लई इन्हों चीज़ां दित्तियां हर चीज़ तरह की प्रोटैक्शन दित्ती तो ये सानू ही खा गए। लेकिन अल्टीमेटली माइट इज़ राइट के थले हौली 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 जिहड़े काबज़ हो जाते हैं उन्होंने भुल जाता है। और ये भी सब तो वड्डी अकिरत घणता जां ना शुक्री यही हुंदी है कि जिस दे दी फेवर दे नाल तुसी अगे आए हुंदे हो सब तो पहला तुसी उसनूं जिहड़ा वो नीवा दिखांदे हो। लेकिन इस अज गुरु तेग बहादुर साहब दा भाई मती दास भाई सती दास भाई दयाला जी उन्हां दा शहीदी दिन भी है। और क्योंकि 24 नवंबर मूल नानक शाही कैलेंडर के मुताबिक शहीदी दिन जिहड़ा है वो निश्चित है। तो ये थैंक्स गिविंग तो क्योंकि लास्ट थर्सडे नवंबर का हुंदा है ये वेरी करता रहता है पर इस साल दोनों दिन कट्ठे ने। और असी जे शुकराना अकाल पुरख का कीता करते हैं सारियां उस दियां नेमतां दे लई तो फिर अपने नौवें पातशाह गुरु तेग बहादुर साहब और उन्हां दे वो प्यारे सिद्दकी सिख जिन्हां ने अपनियां जाना धर्म हेत कुर्बान कीतियां। जो असी धर्म हेत कहते हैं जां शहादत की गल करते हैं तो शहादत एक बहुत उच्चा रुतबा रखती है। और सिख मजहब दे विच गुरु साहबान तो बाद असी शहीद का रुतबा मनदे। और इस भी कोई शक नहीं है कि दुनिया के लगभग 8,000 साल के इतिहास दे विच तारीख दे विच हर मजहब के कोल अपने शहीद ने आपो अपने अकीदे लई बहुत कुर्बानियां हर एक ने कीतियां ने। लेकिन जदों गुरु तेग बहादुर साहब नूं असी ह्यूमन राइट्स दे पैगंबर कहा जां इंसानी हकूकां दे कुल इंसानियत दे जदों असी गुरु नानक साहब नूं एड्रैस करते हैं उन्हां दे लई तां भाई गुरदास जी ने ये अल्फाज वरते कि जाहिर पीर जगत गुर बाबा जगत गुर प्रॉफिट ऑफ द ह्यूमन काइंड। सो उन्हां दी विचारधारा दे उत्ते ही जिहड़ा खलोंदे आ नौवें पातशाह नूं जदों 10वें पातशाह दे दरबार दे विच 52 दरबारी कवि सी उन्हां चों कवि सैनापति जिन्हां दियां लिखतां मिलदियां ने ते वो जदों गुरु तेग बहादुर साहब दी शहादत नूं बयान करदे ने ते फिर वो फरमांदे ने कि प्रगट भए गुरु तेग बहादुर सगल सृष्ट पै ढापी चादर। हुण इहदे च हालां बहुत सारा जदों तुसी इंडियन कॉन्टैक्स्ट जां हिंदूत्वा दे कॉन्टैक्स्ट अज देखोगे तो जिहड़ा लोकां दे विच
ਜ਼ਿਆਦਾ ਪਪੂਲਰ ਕਰ ਦਿੱਤਾ ਗਿਆ ਲਫ਼ਜ਼, ਉਹ ਤੇਗ ਬਹਾਦਰ ਹਿੰਦ ਦੀ ਚਾਦਰ ਹੈ। ਬਿਲਕੁਲ। ਜਦੋਂ ਹੁਣ ਹਿੰਦ ਦੀ ਚਾਦਰ ਇਵੇਂ ਹੀ ਹੈ ਜਿਵੇਂ ਕਿ ਉਹਨਾਂ ਨੂੰ ਇੱਕ ਨੈਸ਼ਨਲਿਸਟ ਬਣਾ ਕੇ ਇੱਕ ਭੂਮੀ ਦੇ ਖਿੱਤੇ ਦੇ ਨਾਲ ਬੰਨ੍ਹ ਦੇਣਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਹਨਾਂ ਮਨੁੱਖੀ ਹੱਕਾਂ ਦੇ ਲਈ ਹੈ, ਉਹਨਾਂ ਧਾਰਮਿਕ ਆਜ਼ਾਦੀਆਂ ਦੇ ਲਈ ਹੈ ਜਿਹੜੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਗੁਰੂ ਸਾਹਿਬ ਦਾ ਵਿਸ਼ਵਾਸ ਨਹੀਂ ਹੈ, ਉਹਨੂੰ ਰਿਜੈਕਟ ਕੀਤਾ ਹੋਇਆ। ਔਰ ਅਸੀਂ ਦੇਖਦੇ ਹਾਂ, ਮੈਂ ਤਾਂ ਇਹਦਾ ਵਨ ਲਾਈਨਰ ਅਕਸਰ ਇਸਤੇਮਾਲ ਕਰਦਾ ਹੁੰਦਾ ਕਿ ਇੱਕ ਪਾਸੇ ਲਗਭਗ 11 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਇਹ ਜਨੇਊ ਜਬਰੀ ਪਾਉਣ ਨਹੀਂ ਦੇਣਾ ਹੈ, ਤੇ ਅੱਜ ਦੇ ਦਿਨ 24 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜ ਲਿਆ ਸੀ ਕਿ ਇਹ ਜਬਰੀ ਲਾਉਣ ਨਹੀਂ ਦੇਣਾ ਹੈ। ਹੁਣ ਜਨੇਊ, ਤਿਲਕ, ਇਹ ਸਭ ਬ੍ਰਾਹਮਣਵਾਦੀ ਕਰਮਕਾਂਡ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਰਿਜੈਕਟ ਕੀਤਾ, ਔਰ ਗੁਰਸਿੱਖੀ ਦੀ ਨਿਰੋਲ ਜਿਹੜੀ ਵਿਚਾਰਧਾਰਾ ਹੈ ਉਹ ਇਸ ਬ੍ਰਾਹਮਣਵਾਦ ਦੀ ਰਿਜੈਕਸ਼ਨ ਚੋਂ ਨਿਕਲਦੀ ਹੈ। ਪਰ ਜ਼ਬਰਦਸਤੀ ਈਨ ਮਨਾ ਕੇ, ਕਿਸੇ ਦੇ ਉੱਤੇ ਡੋਮੀਨੇਟ ਕਰਕੇ, ਸਿਆਸੀ ਤਾਕਤ ਦੀ ਵਰਤੋਂ ਕਰਕੇ ਮੁੱਢਲੇ ਹੱਕਾਂ ਨੂੰ ਖੋਹਣਾ, ਇਹ ਗੁਰੂ ਦੇ ਇਸ ਦਰਬਾਰ ਦੇ ਅੰਦਰ ਕਬੂਲ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ, ਜਿਨ੍ਹਾਂ ਦੀ ਉਮਰ ਉਸ ਵੇਲੇ ਲਗਭਗ 8 ਸਾਲ 9 ਮਹੀਨੇ 18 ਦਿਨਾਂ ਦੀ ਸੀ, ਜਦੋਂ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਆਲਮੋਸਟ 347 ਸਾਲ ਪਹਿਲਾਂ, ਤੇ ਗੁਰੂ ਕਲਗੀਧਰ ਪਾਤਸ਼ਾਹ ਜਿਹੜੇ, ਔਰ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ, ਕਿਉਂਕਿ ਇਹ ਜਿਹੜੀ ਕੰਟੀਨਿਊਟੀ ਹੈ ਗੁਰਗੱਦੀ ਦੀ, ਇਹਦੇ 'ਚ ਇਹ ਨਹੀਂ ਹੁੰਦਾ ਕਿ ਵਿੱਚ ਕੋਈ ਗੈਪ ਪੈ ਗਿਆ, ਕੋਈ ਨਹੀਂ, ਜਿਉਂ ਹੀ ਇੱਕ ਗੁਰੂ ਜੋਤ ਜਿਹੜੀ ਹੈ ਉਹ ਵਿਦਾ ਹੁੰਦੀ ਹੈ ਔਰ ਉਹ ਜੋਤ ਦੂਸਰੀ ਕਾਇਆ ਦੇ ਵਿੱਚ, ਦੂਸਰੇ ਵਜੂਦ ਦੇ ਵਿੱਚ ਟਿਕ ਜਾਂਦੀ ਹੈ, ਜਿਸ ਨੂੰ ਸੱਤੇ ਤੇ ਬਲਵੰਡ ਨੇ ਕਿਹਾ ਸੀ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਸਰੀਰ ਬਦਲਦਾ ਹੈ, ਜੋਤ ਔਰ ਜੁਗਤ ਜਿਹੜੀ ਵਿਚਾਰਧਾਰਾ ਹੈ, ਵੇ ਆਫ ਲਾਈਫ ਹੈ, ਉਸ ਦੀ ਕੰਟੀਨਿਊਟੀ ਹੈ। ਔਰ ਅੱਜ ਗੁਰੂ ਕਲਗੀਧਰ ਪਾਤਸ਼ਾਹ ਲਗਭਗ 9 ਸਾਲ ਤੋਂ ਵੀ ਘੱਟ ਉਮਰ ਹੈ, ਉਹ ਗੁਰੂ ਬਣਦੇ ਨੇ, ਔਰ ਉਹਨਾਂ ਨੇ ਲਗਭਗ 42 ਸਾਲ ਦੀ ਹਯਾਤੀ ਦੇ ਵਿੱਚ ਜੋ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ ਹੈ ਉਸ ਦਾ ਜ਼ਿਕਰ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ, ਕਿਉਂਕਿ ਨਵੰਬਰ ਮੁੱਕਣ ਵਾਲਾ ਹੈ, ਦਸੰਬਰ ਦਾ ਮਹੀਨਾ, ਤੇ ਫਿਰ ਸ਼ਹੀਦੀ ਪੰਦਰਵਾੜਾ ਉਸ ਦੇ ਵਿੱਚ ਅਸੀਂ ਹਰ ਸਾਲ ਕਰਦੇ ਹਾਂ। ਉਹ ਤਾਂ ਹਰ ਪਲ ਉਹਨਾਂ ਦੇ ਗੁਣ ਗਾਇਨ ਕਰਨ ਵਾਲੇ ਨੇ, ਜਿਨ੍ਹਾਂ ਪ੍ਰਥਾਏ ਜਦੋਂ ਭਾਈ ਗੁਰਦਾਸ ਸਿੰਘ ਜਿਹੜੇ ਉਸ ਵੇਲੇ ਦੇ ਬਾਅਦ ਦੇ ਵਿੱਚ ਹੀ ਹੋਏ ਸ਼ਾਇਰ ਹੋਏ, ਜਿਨ੍ਹਾਂ ਨੇ ਇਹ ਫਰਮਾਇਆ ਕਿ ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਲੇਕਿਨ ਜਦੋਂ ਉਹਨਾਂ ਨੇ ਆਪਣੇ ਪਿਤਾ ਦੀ ਸ਼ਹਾਦਤ ਦੇ ਉੱਤੇ ਜਿਹੜੀ ਆ ਉਹ ਕਲਮ ਚੁੱਕੀ, ਤਾਂ ਫਿਰ ਉਹਨਾਂ ਨੇ ਫਰਮਾਇਆ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਭਿਆਨ, ਤੇਗ ਬਹਾਦਰ ਸੀ क्रिया, करी न किन्हू आन, तेग बहादुर के चलत, पयो जगत को शोक, है सब जग पयो, जय 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 सुरलोक। ਹੁਣ ਇਸ ਤੋਂ ਖੂਬਸੂਰਤ ਟ੍ਰਿਬਿਊਟ ਔਰ ਇਸ ਸਾਰੇ ਛੰਦ ਦੇ ਵਿੱਚ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਬਿਆਨਿਆ, ਉਹ ਆਪਣੇ ਆਪ ਦੇ ਵਿੱਚ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਉਹਨਾਂ ਦਾ, ਕਿਉਂਕਿ ਤਿਲਕ ਜੰਜੂ ਨਕਾਰੇ ਹੋਏ ਨੇ, ਸਿੱਖੀ ਦੇ ਵਿੱਚ ਇਹਨਾਂ ਦੀ ਕੋਈ ਥਾਂ ਨਹੀਂ ਹੈ। ਪਰ ਜਦੋਂ ਇੱਕ ਹਾਕਮ ਧਿਰ ਜ਼ੁਲਮ ਦੇ ਉੱਤੇ ਉਤਾਰੂ ਹੁੰਦੀ ਹੈ, ਜ਼ਬਰਦਸਤੀ ਕਿਸੇ ਦਾ ਈਮਾਨ, ਕਿਸੇ ਦਾ ਦੀਨ ਬਦਲਣਾ ਚਾਹੁੰਦੀ ਹੈ, ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਖੁਦ ਤੁਰ ਕੇ, ਇਹ ਵੀ ਬਹੁਤ ਘੱਟ ਜਦੋਂ ਅਸੀਂ ਇਨਸਾਨੀ ਤਾਰੀਖ 'ਚ ਦੇਖਦੇ ਹਾਂ ਕਿ ਜਿਹੜਾ ਖੁਦ ਤੁਰ ਕੇ ਜਿਹੜਾ ਮਕਤਲ ਦੇ ਵਿੱਚ ਜਾਏ, ਖੁਦ ਅਨੰਦਪੁਰ ਸਾਹਿਬ ਤੋਂ ਕਸ਼ਮੀਰੀ ਪੰਡਤਾਂ ਦੀ ਕਹਾਣੀ ਸਾਰੇ ਵਾਕਿਫ ਨੇ, ਮੈਂ ਉਸ ਦੇ ਵਿੱਚ ਨਹੀਂ ਜਾਵਾਂਗਾ ਕਿਉਂਕਿ ਇਹ ਉਹ ਪੀਰੀਅਡ ਸੀ। ਹਾਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ 'ਤੇ ਬੈਠਿਆਂ ਅਜੇ ਸਿਰਫ 11 ਸਾਲ ਹੋਏ ਸੀ, ਔਰ ਲੰਬਾ ਵਕਤ
ਉਹਨਾਂ ਦਾ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ ਜੀਵਨ ਦੇਖਦੇ ਹਾਂ ਉਸ ਤੇ ਵੀ ਅਸੀਂ ਇੱਕ ਪੰਛੀ ਝਾਤ ਪਾਵਾਂਗੇ। ਲੇਕਿਨ ਲਗਭਗ 11 ਸਾਲ ਗੁਰਗੱਦੀ ਤੇ ਬੈਠੇ ਆ, ਜਦੋਂ ਇਹ ਨਜ਼ਰ ਆਉਂਦਾ ਹੈ ਕਿ ਭਾਈ 4 ਚਫੇਰੇ ਔਰੰਗਜ਼ੇਬ ਦੀ ਹਕੂਮਤ ਔਰ ਘੱਟ ਗਿਣਤੀਆਂ ਦੇ ਉੱਤੇ, ਅਕਲੀਅਤਾਂ ਦੇ ਉੱਤੇ, ਜਿਹੜੇ ਜ਼ਾਹਰ ਹੈ ਅਦਰਵਾਈਜ਼ ਗਿਣਤੀ ਵਾਈਜ਼ ਤਾਂ ਅਕਲੀਅਤ ਨਹੀਂ ਸੀ, ਲੇਕਿਨ ਜਿਹੜੀ ਰੂਲਰ ਕਲਾਸ ਸੀ ਉਹਨਾਂ ਦੀ ਚੱਲਦੀ ਸੀ। ਔਰ ਖ਼ਾਸ ਤੌਰ 'ਤੇ ਕਸ਼ਮੀਰ ਦੇ ਵਿੱਚ ਇਹ ਜ਼ੁਲਮ ਦੀ ਹਨੇਰੀ ਹੋਰ ਵੀ ਜ਼ੋਰ ਨਾਲ ਚਲਾਈ ਜਾਂਦੀ ਹੈ ਔਰ ਉੱਥੋਂ ਕਸ਼ਮੀਰੀ ਪੰਡਤ ਜਿਹੜੇ ਨੇ ਫਰਿਆਦੀ ਹੁੰਦੇ ਨੇ ਔਰ ਗੁਰੂ ਤੇਗ ਬਹਾਦਰ ਸਾਹਿਬ ਇਹ ਦੇਖਦੇ ਨੇ ਕਿ ਭਾਈ ਇਸ ਨੂੰ ਜਿਹੜਾ ਚੈਲੰਜ ਕਰਨਾ ਔਰ ਉਹ ਵੀ ਸ਼ਹਾਦਤ ਦੇ ਨਾਲ, ਤਾਂ ਕਿ ਲੋਕਾਂ ਦੇ ਅੰਦਰ ਜਿਹੜਾ ਖੌਫ ਹੈ, ਡਰ ਹੈ, ਭੈ ਇਹ ਦੂਰ ਹੋਏ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਆਪਣੀ ਬਾਣੀ ਸਾਨੂੰ ਇਹ ਯਾਦ ਦਹਾਨੀ ਕਰਵਾਉਂਦੀ ਹੈ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੁ ਨਾਨਕ ਇਹ ਜਗਤ ਮੈਂ ਗਿਆਨੀ, ਕਹੁ ਨਾਨਕ ਸੁਨ ਰੇ ਬਨਾ ਗਿਆਨੀ ਤਾਹੇ ਬਖਾਨ। ਕਿ ਗਿਆਨਵਾਨ ਸਪਿਰਿਚੁਅਲ ਰੂਹਾਨੀ ਇਨਸਾਨ ਕਹਾਣ ਦਾ ਉਹੀ ਹੱਕ ਰੱਖਦਾ ਹੈ ਜਿਹੜਾ ਨਾ ਡਰ ਦਿੰਦਾ ਤੇ ਨਾ ਡਰ ਮੰਨਦਾ। ਇਹ ਰੱਬ ਦੇ ਬੰਦੇ ਦੀਆਂ ਨਿਸ਼ਾਨੀਆਂ ਨੇ। ਔਰ ਕੱਲ ਵੀ ਜਦੋਂ ਮੈਂ ਗੱਲ ਜਮਾਲ ਔਰ ਜਲਾਲ ਦੀ ਕੀਤੀ ਔਰ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਤੁਸੀਂ ਹੁਸਨ ਲਫ਼ਜ਼ ਨਾਲੋਂ ਨੂਰ ਇਸਤੇਮਾਲ ਕਰੋ, ਤੇ ਅੱਜ ਕੁਦਰਤੀ ਜਾਪ ਸਾਹਿਬ ਦੀਆਂ ਤੁਕਾਂ ਮੇਰੇ ਮਨ ਦੇ ਵਿੱਚ ਆ ਰਹੀਆਂ ਸੀ ਕਿ ਗੁਰੂ ਸਾਹਿਬ ਨੇ ਦੋਨੋਂ ਹੀ ਲਫ਼ਜ਼ ਜਦੋਂ ਇਹ ਕਿਹਾ ਕਿ ਹੁਸਨਲ ਜਮਾਲ ਹੈ, ਅਕਾਲ ਪੁਰਖ ਨੂੰ ਕਿਹਾ ਕਿ ਬਈ ਤੇਰਾ ਹੁਸਨ ਜਿਹੜਾ ਹੈ ਉਹ ਜਮਾਲ ਵੀ ਹੁਸਨ ਹੈ, ਹੁਸਨ ਵੀ ਹੁਸਨ ਹੈ। ਔਰ ਇਸੇ ਤਰ੍ਹਾਂ ਕਿ ਜਦੋਂ ਅਸੀਂ ਨੂਰ ਲਫ਼ਜ਼ ਤਾਂ ਕੁਦਰਤ ਤੋਂ ਪੈਦਾ ਹੋਏ ਦੀ ਗੱਲ ਹੈ ਕਿ ਔਰ ਉਹਦੇ 'ਚ ਵੀ ਜਦੋਂ ਭਾਈ ਨੰਦ ਲਾਲ ਵੀ ਗੁਰੂ ਸਾਹਿਬ ਨੂੰ ਜਿਹੜਾ ਬਿਆਨਦੇ ਨੇ ਨੂਰ ਦੇ ਨਾਲ ਬਿਆਨਦੇ ਨੇ। ਹੁਣ ਇੱਕ ਪਾਸੇ ਇਹ ਰੱਬ ਦੀ ਜੋਤ ਜਿਹੜੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਆ, ਇਸ ਕਾਇਨਾਤ ਦੇ ਅੰਦਰ ਉਹ ਵੈਲਿਊਜ਼ ਐਸਟੈਬਲਿਸ਼ ਕਰਦੀ ਹੈ ਜਿਹਨੂੰ ਇਨਸਾਨੀ ਹਕੂਕ ਲਫ਼ਜ਼ ਦਾ ਬਹੁਤ ਜਦੋਂ ਸਿਵਲਾਈਜ਼ ਸੁਸਾਇਟੀ ਤੋਂ ਬਾਅਦ ਈਵਨ 20ਵੀਂ ਸਦੀ ਦੇ ਵਿੱਚ ਜਦੋਂ ਪ੍ਰੋਟੋਕਾਲ ਬਣਦੇ ਨੇ, ਯੂਨਾਈਟਿਡ ਨੇਸ਼ਨਸ ਬਣਦਾ, ਉਹਨੂੰ ਕੋਡੀਫਾਈ ਕੀਤਾ ਗਿਆ। ਪਰ ਇਸ ਦੀ ਗੱਲ ਤਾਂ ਸਿੱਖੀ ਦੇ ਵਜੂਦ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਜਦੋਂ ਬ੍ਰਾਹਮਣਾਂ ਨੂੰ ਵੰਗਾਰਿਆ ਕਿ ਭਾਈ ਤੁਸੀਂ ਸ਼ੂਦਰਾਂ ਦੇ ਨਾਲ ਕੀ ਸਲੂਕ ਕਰਦੇ ਹੋ, ਇਹ ਤਾਂ ਮੈਂ ਤਾਂ ਇਹਨਾਂ ਦੇ ਨਾਲ ਖਲੋਤਾ ਹੈ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਹਿ ਰੀਸ। ਜਦੋਂ ਉਹਨਾਂ ਨੇ ਦਿੱਲੀ ਦੇ ਜ਼ੁਲਮ ਕਰ ਰਹੇ ਹਾਕਮਾਂ ਨੂੰ ਵੰਗਾਰਿਆ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤਿਓ ਚੱਟ ਜਾਓ। ਜਦੋਂ ਉਹਨਾਂ ਨੇ 1526 ਦੇ ਵਿੱਚ ਇਮਨਾਬਾਦ ਸ਼ਹਿਰ 'ਚ ਹਮਲਾਵਰ ਬਾਬਰ ਨੂੰ ਵੰਗਾਰਿਆ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ। ਔਰ ਬਾਬਰ ਨੂੰ ਜ਼ਾਬਰ ਕਹਿਣਾ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਕਿ ਕਾਬਲ ਤੋਂ ਕਿਉਂਕਿ ਖੁਰਾਸਾਨ ਖਸਮਾਨਾ ਕੀ ਹੈ ਹਿੰਦੁਸਤਾਨ ਡਰਾਇਆ। ਸੋ ਕਾਬਲ ਖੁਰਾਸਾਨ ਸੂਬੇ ਦਾ ਹਿੱਸਾ ਸੀ। ਉਜ਼ਬੇਕਿਸਤਾਨ 'ਚੋਂ ਬਾਬਰ ਉੱਠਿਆ, ਪਹਿਲਾਂ ਉਸਨੇ ਖੁਰਾਸਾਨ ਦੇ ਉੱਤੇ ਕਬਜ਼ਾ ਕੀਤਾ ਔਰ ਫਿਰ ਜਿਹੜਾ ਉਹ ਜੰਮ ਕਰ ਮੁਗਲ ਚੜਾਇਆ ਔਰ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਸੋ ਇਨਸਾਨੀ ਹਕੂਕ, ਇਨਸਾਨੀ ਦਰਦ, ਇਨਸਾਨੀ ਪੀੜ, ਇਸ ਦੀ ਗੱਲ ਗੁਰੂ ਨਾਨਕ ਸਾਹਿਬ ਔਰ ਬਾਕੀ ਗੁਰੂ ਸਾਹਿਬਾਨ ਦੇ ਜੀਵਨ 'ਚ ਅਸੀਂ ਦੇਖਦੇ। ਪਰ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਯਾਦ ਕਰ ਰਹੇ ਹਾਂ, ਉਹਨਾਂ ਦੀ ਸ਼ਹਾਦਤ ਨੂੰ, ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ। ਹੁਣ ਕਲਯੁਗ ਮਾਡਰਨ ਏਜ ਅੱਜ ਦੇ ਵਕਤ ਦੀ ਜਦੋਂ ਅਸੀਂ ਗੱਲ ਕਰਦੇ ਕਿ ਸ਼ਹਾਦਤਾਂ ਬਹੁਤ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 10 ਗੁਰੂ ਸਾਹਿਬਾਨ 'ਚ ਜਿੱਥੋਂ ਸ਼ਹਾਦਤਾਂ ਦਾ ਸਫ਼ਰ ਸ਼ੁਰੂ ਹੁੰਦਾ, ਲੇਕਿਨ ਕਿਉਂ ਇਹਨੂੰ ਕਲਯੁਗ ਦੀ ਜਾਂ ਅਜੋਕੇ ਪੀਰੀਅਡ ਦੀ ਸਭ ਤੋਂ ਵੱਡੀ ਸ਼ਹਾਦਤ 10ਵੇਂ ਪਾਤਸ਼ਾਹ ਨੇ ਬਿਆਨਿਆ। ਔਰ ਅਸੀਂ ਗੁਰੂ ਸਾਹਿਬ ਨੂੰ ਮਨੁੱਖੀ ਹਕੂਕਾਂ ਦੇ, ਇਨਸਾਨੀ ਹਕੂਕਾਂ ਦੇ ਪ੍ਰੋਫਿਟ ਉਹਨਾਂ ਦੇ ਕਿਉਂ ਗਰਦਾਨਦੇ? ਕਿਉਂਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਆਪਣੇ ਅਕੀਦੇ ਲਈ ਕੁਰਬਾਨ ਹੋਣਾ ਬਹੁਤ ਵੱਡੀ ਗੱਲ ਹੈ। ਉਸ ਨੂੰ ਸ਼ਹੀਦ ਦਾ ਦਰਜਾ ਮਿਲਦਾ ਹੈ ਉਹਨਾਂ ਦੇ ਆਪਣੀ ਰਵਾਇਤ, ਆਪਣੇ ਮਜ਼ਹਬ ਦੇ ਵਿੱਚ। ਪਰ ਦੂਸਰਿਆਂ ਦੇ ਹੱਕਾਂ ਦੇ ਲਈ, ਦੂਸਰਿਆਂ ਦੀਆਂ ਮੁੱਢਲੀਆਂ ਆਜ਼ਾਦੀਆਂ ਦੇ ਲਈ, ਧਾਰਮਿਕ ਆਜ਼ਾਦੀਆਂ, ਸਿਵਲ ਲਿਬਰਟੀਜ਼, ਇਸ ਸਭ ਦੇ ਲਈ ਆਪਣਾ ਆਪ ਕੁਰਬਾਨ ਕਰਨਾ
ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਹੀ ਆਇਆ ਔਰ ਉਹਨਾਂ ਦੀ ਸ਼ਹਾਦਤ ਅੱਜ ਜਦੋਂ ਅਸੀਂ ਚਾਰ ਚੁਫੇਰੇ ਉਸ ਕਿਸਮ ਦੀ ਇਨਟੋਲਰੈਂਸ, ਅੱਜ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹੁਣ ਔਰੰਗਜ਼ੇਬ ਇੱਕ ਪਰਸਨ ਦਾ ਨਾਂ ਨਹੀਂ ਹੈ ਜੀ, ਇਹ ਇੱਕ ਸੋਚ ਦਾ ਨਾਂ ਹੈ, ਜਿਹੜੀ ਸੋਚ ਦੂਸਰਿਆਂ ਦੇ ਹੱਕ ਖੋਹ ਕੇ ਜੋ ਆਪਣਾ ਅਕੀਦਾ ਉਹਦੇ ਮੁਤਾਬਕ ਬਾਕੀਆਂ ਨੂੰ ਢਾਲਣਾ ਚਾਹੁੰਦੇ। ਅੱਛਾ, ਹੁਣ ਅੱਜ ਜਿਹੜੀ ਸੋਚ ਹੈ ਹਿੰਦੂ ਤਵੀ ਜਿਨ੍ਹਾਂ ਦੇ ਕੋਲ ਪਾਵਰ ਹੈ, RSS ਦੀ ਵਿਚਾਰਧਾਰਾ ਹੈ, ਐਗਜ਼ੈਕਟਲੀ ਉਹੀ ਕੁਛ ਜੋ ਕੁਛ ਔਰੰਗਜ਼ੇਬੀ ਸ਼ਰੀਅਤ ਦੇ ਥੱਲੇ ਸਭ ਨੂੰ ਲਿਆਉਣ ਦੀ ਸੋਚ ਸੀ, ਉਹੀ ਸੋਚ ਹਿੰਦੂ ਤਵੀਆਂ ਦੀ ਹੈ। ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਉਹ ਖਲੋਤੇ ਉਸ ਜ਼ੁਲਮ ਦੇ ਸਾਹਮਣੇ, ਉਹਨਾਂ ਦੇ ਸਿੱਖ ਖਲੋਤੇ, ਸ਼ਹਾਦਤਾਂ ਦਿੱਤੀਆਂ, ਤੇ ਅੱਜ ਜਦੋਂ ਅਸੀਂ ਲਗਭਗ 350 ਸਾਲ ਬਾਅਦ ਇਸ ਵਰਤਾਰੇ ਨੂੰ ਦੇਖ ਰਹੇ ਹਾਂ, ਤੇ ਅੱਜ ਵੀ ਗੁਰੂ ਤੇਗ ਬਹਾਦਰ ਦੀ ਉਮਤ ਉਹ ਛਾਤੀ ਤਾਣ ਕੇ ਖਲੋਤੀ ਹੈ ਵੇੜੇ ਦੇ ਹਾਕਮਾਂ ਦੇ ਸਾਹਮਣੇ। ਹੁਣ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਇਹ ਕੋਈ ਜਿਹੜਾ ਹੈ ਉਹ ਸਿੱਖਾਂ ਦੇ ਖਿਲਾਫ ਤਾਂ ਨਹੀਂ ਸੀ, ਜਾਂ ਸਿੱਖਾਂ ਦੇ ਨਾਲ ਉਸ ਦਾ ਤਾਂ ਨਹੀਂ ਸੀ ਅਸਰ ਹੁੰਦਾ, ਰਾਦਰ ਬੈਨੀਫਿਸ਼ਰੀ ਸੀ ਉਹਦੇ ਚੋਂ, ਕਿਉਂਕਿ ਅਫਗਾਨਿਸਤਾਨ, ਪਾਕਿਸਤਾਨ ਦੂਜਿਆਂ ਚੋਂ ਆਉਣ ਵਾਲਿਆਂ ਨੂੰ ਜਿਹੜਾ ਹੈ ਉਹ ਅਸਾਈਲਮ ਦਾ ਕਾਨਸੈਪਟ ਸੀ। ਲੇਕਿਨ ਕਿਉਂਕਿ ਦੂਸਰੇ ਇੱਕ ਮੁਸਲਮਾਨਾਂ ਨਾਲ ਵਿਤਕਰੇ ਵਾਂਗ ਦੇਖਿਆ ਗਿਆ, ਸਿੱਖ ਖਲੋਤੇ ਕਸ਼ਮੀਰ ਦਾ ਦਰਜਾ ਖਤਮ ਕਰਨਾ, ਇਸ ਤੋਂ ਇਲਾਵਾ ਸ਼ਾਹੀਨ ਬਾਗ, ਦੂਸਰੀਆਂ ਥਾਵਾਂ ਤੇ ਹਰ ਥਾਂ ਲੰਗਰ ਲਾਣੇ, ਔਰ ਹੁਣ ਤੱਕ ਵੀ ਜਿਹੜਾ ਹੁਣ ਵੀ ਪਿਛਲੇ ਦਿਨਾਂ 'ਚ ਹੀ ਇੱਕ ਮਾਲਵੇ ਦੇ ਇੰਸਟੀਟਿਊਸ਼ਨ ਦੇ ਵਿੱਚ ਜਿੱਥੇ ਕਿ ਬਿਹਾਰੀ UP ਦੇ ਸਟੂਡੈਂਟਸ ਨੇ ਕਸ਼ਮੀਰੀ ਮੁੰਡੇ ਕੁੜੀਆਂ ਨੂੰ ਤੰਗ ਕੀਤਾ, ਉਹਨਾਂ ਨਾਲ ਧੱਕਾ ਕਰ ਰਹੇ ਸੀ, ਉਹਨਾਂ ਨੇ ਸਿੱਖਾਂ ਨੂੰ ਹੀ ਆਵਾਜ਼ ਮਾਰੀ, ਸਿੱਖਾਂ ਨੂੰ ਪਤਾ ਲੱਗਾ, ਗਏ ਉਹਨਾਂ ਨੂੰ ਚੰਗਾ ਖਟਾਪਾ ਚਾੜਿਆ ਬਿਹਾਰੀਆਂ ਨੂੰ, ਔਰ ਉਹਨਾਂ ਦਾ ਜਿਹੜਾ ਔਰ ਉਹ ਚਾਹ ਦੇ ਵਿੱਚ ਕਸ਼ਮੀਰੀ ਬੱਚੇ ਬੱਚੀਆਂ ਬੋਲੇ ਸੋ ਨੇ ਹਾਲ ਗੁਜ਼ਾਰ ਰਹੀਆਂ ਨੇ ਕਿ ਭਾਈ ਸਿੱਖ ਇਹੀ ਕਰੈਕਟਰ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਹੋਈ ਹੁੰਦੀ ਤੇ ਸ਼ਾਇਦ ਅਸੀਂ ਵੀ ਉਸ ਤੰਗ ਦਾਇਰਾਕਾਰ ਦੇ ਵਿੱਚ ਆਪੋ ਆਪਣੀ ਮਜ਼ਹਬ ਦੇ ਨਾਂ ਥੱਲੇ ਜਿਵੇਂ ਸੋਚਣ ਵਾਲੀਆਂ ਧਿਰਾਂ ਨੇ ਉਵੇਂ ਹੀ ਸੋਚ ਰਹੇ ਹੁੰਦੇ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ, ਗੁਰੂ ਹਰਗੋਬਿੰਦ ਸਾਹਿਬ ਦੇ 5 ਸਪੁੱਤਰਾਂ ਚੋਂ ਸਭ ਤੋਂ ਛੋਟੇ ਸਪੁੱਤਰ, ਬਚਪਨ ਦਾ ਨਾਂ ਤਿਆਗਮਲ, ਔਰ ਇਹ ਵੀ ਇੱਕ ਯੂਨੀਕ ਗੱਲ ਹੈ ਕਿ ਵੀ ਜਦੋਂ ਅਸੀਂ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਵੈਰਾਗ ਨਾਲ ਭਰੀ ਹੋਈ, ਔਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਦਾ ਭੋਗ ਪੈਂਦਾ ਅਖੀਰ ਦੇ ਵਿੱਚ 9ਵੇਂ ਮਹੱਲੇ ਦੇ ਸ਼ਲੋਕ ਅਸੀਂ ਪੜ੍ਹਦੇ ਹਾਂ, ਤੇ ਫਿਰ ਇਹ ਲੱਗਦਾ ਕਿ ਔਰ ਨਾਂ ਵੀ ਬਚਪਨ ਦਾ ਲੱਗਦਾ ਵੀ ਤਿਆਗਮਲ ਹੀ ਹੈ, ਔਰ ਇਹ ਦੁਨੀਆ ਤੋਂ ਜਿਵੇਂ ਬਿਲਕੁਲ ਕਿਨਾਰਾ ਕਰਨ ਦੀ ਲਾਈਨ ਹੈ, ਫਿਰ ਤੇਗ ਬਹਾਦਰ ਕਿਵੇਂ ਬਣੇ? ਇਹ ਵੀ ਇੱਕ ਯੂਨੀਕ ਗੱਲ ਜਿਹੜੀ ਹੈ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਤੇ ਦੇਖਦੇ ਹਾਂ ਕਿ 5 ਸਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ, ਆਪਣੇ ਜੀਵਨ ਦੇ ਵਿੱਚ 4 ਜੰਗਾਂ ਲੜਦੇ ਨੇ, ਅਖੀਰਲੀ ਜੰਗ ਚੌਥੀ ਲੜਾਈ ਜਿਹੜੀ ਹੈ ਉਹ ਕਰਤਾਰਪੁਰ ਦੀ ਹੋਈ। ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ ਹੈ, ਜਲੰਧਰ ਤੋਂ 15 ਕਿਲੋਮੀਟਰ, ਔਰ ਉਸ ਜੰਗ ਦੇ ਵਿੱਚ 11-12 ਸਾਲ ਦੇ ਤਿਆਗਮਲ ਇਵੇਂ ਤੇਗ ਵਾਹੁੰਦੇ ਨੇ ਕਿ ਦੁਸ਼ਮਣ ਵੀ ਆਸ਼ਾ-ਆਸ਼ ਕਰ ਉੱਠਦਾ। ਔਰ ਗੁਰੂ ਹਰਗੋਬਿੰਦ ਸਾਹਿਬ ਜਦੋਂ ਜੰਗ ਫਤਹ ਹੁੰਦੀ ਹੈ, ਬਹਾਦਰ ਯੋਧਿਆਂ ਨੂੰ ਆਨਰ ਕਰਦੇ ਨੇ, ਤੇ ਆਪਣੇ ਪੁੱਤਰ ਤਿਆਗਮਲ ਨੂੰ ਵੀ ਆਪਣੀ ਗੱਲ ਵਖੜੀ ਚ ਲੈ ਕੇ ਕਹਿੰਦੇ ਨੇ, ਪੁੱਤਰ ਤੂੰ ਤਿਆਗਮਲ ਨਹੀਂ ਹੈ, ਤੂੰ ਤੇਗ ਬਹਾਦਰ ਹੈ, ਜਿਵੇਂ ਤੂੰ ਤੇਗ ਵਾਈ ਹੈ। ਔਰ ਉਹ ਤੇਗ ਬਹਾਦਰ ਤਿਆਗਮਲ, ਕਿਉਂਕਿ ਇਹ ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤ ਆਨ ਦੀ ਗੱਲ ਉਹੀ ਕਹਿ ਸਕਦਾ ਜਿਸ ਨੇ ਉਸ ਰੂਹ ਦੇ ਸਫ਼ਰ ਨੂੰ ਤੈਅ ਕੀਤਾ। ਤੇ ਜਦੋਂ ਫਿਰ ਆਪਣੇ ਪਿਤਾ ਦੀ ਆਗਿਆ ਮੰਨਦੇ ਆ, ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਹਰ ਰਾਏ ਸਾਹਿਬ ਨੂੰ ਗੁਰਗੱਦੀ ਦਿੰਦੇ ਨੇ, ਤੇ ਆਪਣੀ ਮਾਤਾ ਦੇ ਨਾਲ ਗੁਰੂ ਮਾਤਾ ਨਾਨਕੀ ਜਿਹੜੇ ਮਹਿਲ ਨੇ ਗੁਰੂ ਹਰਗੋਬਿੰਦ ਸਾਹਿਬ ਦੇ, ਉਹ ਆਪਣੇ ਨਾਨਕੇ ਪਿੰਡ ਬਕਾਲੇ, ਜਿਸ ਨੂੰ ਅਸੀਂ ਬਾਬਾ ਬਕਾਲਾ ਕਹਿੰਦੇ, ਕਿਉਂਕਿ ਬਾਬਾ ਲਫ਼ਜ਼ ਬਾਅਦ ਦੇ ਵਿੱਚ ਆਇਆ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਫਰਮਾਇਆ ਗੁਰੂ ਬਾਬਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਰਿਸ਼ਤੇ ਦੇ ਵਿੱਚ ਬਾਬੇ ਲੱਗਦੇ ਸਨ ਉਹਨਾਂ ਦੇ, ਗੁਰੂ ਹਰਕ੍ਰਿਸ਼ਨ ਸਾਹਿਬ ਦੇ, ਸੋ ਇਵੇਂ ਉਹ ਬਾਬਾ ਬਕਾਲਾ ਬਣਦਾ। ਹੁਣ ਅਸੀਂ 20 ਸਾਲ ਤੋਂ ਜ਼ਿਆਦਾ ਸਮਾਂ, 25 ਸਾਲ 27 ਸਾਲ ਵੇਰੀ ਕਰਦਾ ਹਿਸਟੋਰੀਅਨਸ ਦਾ, ਕਿ ਕਿਵੇਂ ਬਕਾਲੇ ਦੇ ਵਿੱਚ ਨਿਵਾਸ ਕਰਦੇ ਆ ਉਹ ਆਪਣੇ ਆਪ ਨੂੰ ਜਿੱਥੇ ਆਪਣੇ ਅੰਦਰ ਨਾਲ ਬੰਦਗੀ, ਤਪੱਸਿਆ, ਜੋ ਮਰਜ਼ੀ ਲਫ਼ਜ਼ ਇਸਤੇਮਾਲ ਕੀਤੇ ਜਾਣ, ਲੇਕਿਨ ਉਹ ਪੂਰੇ ਸਜਗ ਨੇ ਆਲੇ ਦੁਆਲੇ ਕੀ ਚੱਲ ਰਿਹਾ,
ਤੇ ਜਿਉਂ ਹੀ ਬਾਬਾ ਮੱਖਣ ਸ਼ਾਹ ਲੁਬਾਣਾ ਆ ਕੇ ਗੁਰੂ ਲਾਧੋਰੇ ਇਤਿਹਾਸ ਤੋਂ ਅਸੀਂ ਵਾਕਫ ਹੈ, ਗੁਰੂ ਪ੍ਰਗਟ ਹੁੰਦੇ ਨੇ ਤੇ ਫਿਰ 11 ਸਾਲ ਦਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦਾ ਸ਼ਹਾਦਤ ਤੱਕ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਈਸਟ ਦੇ ਵਿੱਚ ਗਏ, ਅੱਜ ਵੀ ਬੰਗਲਾਦੇਸ਼, ਢਾਕਾ, ਚਿਟਾਗੋਂਗ, ਉਸ ਇਲਾਕੇ 'ਚ 3 ਇਤਿਹਾਸਕ ਗੁਰਦੁਆਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਨੇ। ਅਸਾਮ ਦੇ ਵਿੱਚ ਧੋਗੜੀ ਔਰ ਉਹ ਸਾਰੀ ਬੈਲਟ ਦੇ ਵਿੱਚ ਧੋਬੜੀ ਸਾਹਿਬ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ। ਪਟਨਾ ਸਾਹਿਬ, ਬਨਾਰਸ, ਤੁਸੀਂ ਸਾਰ, ਕਿਉਂਕਿ ਸਭ ਤੋਂ ਜ਼ਿਆਦਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਆਪਣੀ ਧਾਰਮਿਕ ਉਦਾਸੀ ਕੀਤੀ ਹੈ ਉਹਨਾਂ ਸੰਗਤਾਂ ਤੱਕ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ। ਔਰ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਛੱਡ ਜਾਂਦੇ ਨੇ ਜਦੋਂ ਅਸਾਮ ਦੇ ਵਿੱਚ ਜਾਣਾ ਹੁੰਦਾ, ਔਰ 5 ਸਾਲ ਤੱਕ ਉਹ ਆਪਣੇ ਬੱਚੇ ਨੂੰ ਮਿਲਦੇ ਨਹੀਂ ਹੈ, ਕਿਉਂਕਿ ਪੰਜਾਬ 'ਚ ਜੋ ਹੀ ਉਹਨਾਂ ਨੂੰ ਖਬਰਾਂ ਮਿਲਦੀਆਂ ਨੇ ਦਿੱਲੀ ਤੋਂ, ਕਸ਼ਮੀਰ ਤੋਂ, ਪੰਜਾਬ ਤੋਂ ਕਿ ਭਾਈ ਹਾਲਾਤ ਵਿਗੜ ਰਹੇ ਨੇ, ਉਹ ਅਸਾਮ ਤੋਂ ਸਿੱਧਾ ਆਪਣੇ ਅਨੰਦਪੁਰ ਸਾਹਿਬ ਪਹੁੰਚਦੇ ਨੇ। ਹਾਲਾਂਕਿ ਉਸ ਦਾ ਨਾਂ ਚੱਕ ਨਾਨਕੀ, ਉਹਨਾਂ ਨੇ ਆਪਣੀ ਮਾਂ ਦੇ ਨਾਂ ਦੇ ਉੱਤੇ ਜਿਹੜਾ ਉਹ ਪਿੰਡ ਵਸਾਇਆ, ਜਿਹੜਾ ਬਾਅਦ ਦੇ ਵਿੱਚ ਅਨੰਦਪੁਰ ਬਣਦਾ। ਔਰ 5 ਸਾਲ ਦੀ ਲਗਭਗ ਉਮਰ ਦੇ ਵਿੱਚ 10ਵੇਂ ਪਾਤਸ਼ਾਹ ਜਿਹੜੇ ਨੇ ਬਾਲਾ ਪ੍ਰੀਤਮ, ਉਹ ਆਪਣੇ ਪਿਤਾ ਦੇ ਕੋਲ ਜਿਹੜੇ ਨੇ ਅਨੰਦਪੁਰ ਸਾਹਿਬ ਆਉਂਦੇ ਨੇ, ਮਾਤਾ ਗੁਜਰੀ ਔਰ ਉਹ ਸਾਰਾ ਇਤਿਹਾਸਕ ਵਾਕਿਆ। ਹੁਣ ਇਸ ਬਰੀਫ ਪੀਰੀਅਡ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਅਸੀਂ ਕੁੱਲ ਉਮਰ ਦੇਖਦੇ ਹਾਂ ਤਾਂ ਲਗਭਗ 54 ਸਾਲ ਬਣਦੀ ਹੈ ਸ਼ਹਾਦਤ ਤੱਕ। 11 ਸਾਲ ਦਾ ਉਹਨਾਂ ਦਾ ਗੁਰਿਆਈ ਦਾ ਪੀਰੀਅਡ ਹੈ। ਜਿਸ ਕਿਸਮ ਦੇ ਕ੍ਰਿਸ਼ਮੇ ਉਹਨਾਂ ਨੇ ਜੀਵਨ ਦੇ ਵਿੱਚ ਕੀਤੇ, ਉਹਨਾਂ ਦੀ ਬਾਣੀ ਜਿਹੜੀ ਸਾਰੇ ਰਾਗਾਂ 'ਚ ਇੱਕ ਯੂਨੀਕ ਰਾਗ ਜੈਜਾਵੰਤੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਹੀ ਬਾਣੀ ਹੈ ਉਸ ਰਾਗ ਦੇ ਵਿੱਚ। 10ਵੇਂ ਪਾਤਸ਼ਾਹ ਨੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਸ਼ਾਮਲ ਕਰਕੇ ਫਾਈਨਲ ਜਿਹੜੀ ਦਮਦਮੀ ਬੀੜ ਬਣੀ ਉਸ ਨੂੰ ਹੀ ਗੁਰਗੱਦੀ ਦਿੱਤੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਵੱਡੇ ਸ਼ਹੀਦ ਨੇ, ਪ੍ਰੋਫਿਟ ਨੇ ਇਨਸਾਨੀ ਹਕੂਕਾਂ ਦੇ। ਫਿਰ ਜੇ ਅਸੀਂ ਡਿਪਲੋਮੇਸੀ ਦੇ ਹਵਾਲੇ ਨਾਲ ਦੇਖੀਏ, ਬਹੁਤ ਵਾਰੇ ਹੁੰਦਾ ਹੈ ਵੀ ਜਿਹੜੇ ਇੱਕ ਦਾਇਰਾ ਕਾਰ 'ਚ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਾਹਰ ਕੀ ਚੱਲ ਰਿਹਾ। ਹੁਣ ਇੱਕ ਸਟੇਜ ਦੇ ਉੱਤੇ ਜਦੋਂ ਕਿ ਮੁਗਲਿਆ ਫੌਜਾਂ ਜਿਹੜੀਆਂ ਰਾਜਾ ਜੈ ਸਿੰਘ ਦੇ ਕਮਾਂਡ ਦੇ ਥੱਲੇ ਅਸਾਮ ਵੱਲ ਧਾਈ ਕਰਕੇ ਗਈਆਂ ਹੋਈਆਂ ਨੇ, ਤੇ ਅਸਾਮ ਦੇ ਅਹੋਮ ਟਰਾਈਬ ਦੇ ਰਾਜੇ, ਉਹਨਾਂ 'ਚ ਕਨਫਲਿਕਟ ਹੈ। ਇਧਰ ਜੈ ਸਿੰਘ ਵਾਲਾ ਪਾਰਟ ਵੀ ਗੁਰੂ ਦੇ ਉੱਤੇ ਅਕੀਦਾ ਰੱਖਦਾ ਤੇ ਰਾਜਾ ਰਤਨ ਰਾਏ ਔਰ ਅਹੋਮ ਰਾਜੇ ਜਿਹੜੇ ਨੇ ਉਹ ਵੀ ਗੁਰੂ ਸਾਹਿਬ ਦੇ ਉੱਤੇ ਯਕੀਨ ਰੱਖਦੇ ਨੇ, ਔਰ ਗੁਰੂ ਸਾਹਿਬ ਉਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਵਾਉਂਦੇ। ਡਿਪਲੋਮੇਸੀ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਨਸਾਨੀ ਜ਼ਿੰਦਗੀ ਸਿੱਖ ਦੇ ਵਿੱਚ ਸਾਰੇ ਉਸ ਦੇ ਆਸਪੈਕਟ ਨੇ, ਉਹ ਕੋਈ ਭਗੌੜਾ ਨਹੀਂ ਹੈ ਕਿ ਉਹਨੇ ਸਿਰਫ ਮਾੜਾ ਹੀ ਫੇਰਨੀ ਹੈ, ਉਹ ਇਕੱਲਾ ਸਿਪਾਹੀ ਨਹੀਂ ਹੈ ਕਿ ਉਹਨੇ ਸਿਰਫ ਗੋਲੀਆਂ ਹੀ ਚਲਾਉਣੀਆਂ ਨੇ, ਉਹਨੇ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਆਪਣਾ ਰੋਲ ਅਦਾ ਕਰਨੇ। ਔਰ ਉਹ ਜਿੱਥੇ ਖੂਨ ਦੀਆਂ ਪਿਆਸੀਆਂ ਫੌਜਾਂ ਮੁਗਲਾਂ ਔਰ ਅਹੋਮ ਰਾਜਿਆਂ ਦੀਆਂ ਆਮੋ ਸਾਹਮਣੇ ਨੇ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਡਿਪਲੋਮੈਟਿਕ ਟਰੂਸ ਕਰਵਾਉਂਦੇ ਨੇ। ਔਰ ਉਹ ਫਿਰ ਦੋਨੋਂ ਹੀ ਕਹਿੰਦੇ ਨੇ ਮਹਾਰਾਜ ਤੁਸੀਂ ਹਜ਼ਾਰਾਂ ਜਾਨਾਂ ਬਚਾਈਆਂ, ਤੁਹਾਡੀ ਯਾਦਗਾਰ। ਉਹਨਾਂ ਨੇ ਕਿਹਾ ਵੀ ਜਿੰਨੀ ਦੋਨੋਂ ਪਾਸਿਆਂ ਦੀ ਫੌਜ ਹੈ ਉਹ ਢਾਲ ਭਰ ਕੇ ਮਿੱਟੀ ਦੀ ਪਾਏ। ਜਦੋਂ ਧੋਗੜੀ ਜਾਂ ਧੋਬੜੀ ਲਫ਼ਜ਼ ਕਿਹਾ ਜਾਂਦਾ ਉੱਚੀ ਥਾਂ ਨੂੰ ਕਹਿੰਦੇ ਨੇ, ਤੇ ਉਹ ਗੁਰਦੁਆਰਾ ਸਾਹਿਬ ਅੱਜ ਵੀ ਮੌਜੂਦ ਹੈ ਜਿੱਥੇ ਦੋਨੋਂ ਪਾਸਿਆਂ ਦੀਆਂ ਫੌਜਾਂ ਨੇ ਫਿਰ ਢਾਲਾਂ ਭਰ ਕੇ ਮਿੱਟੀ ਦੀਆਂ ਪਾਈਆਂ, ਔਰ ਉਸ ਥਾਂ ਦੇ ਉੱਤੇ ਜਿਹੜਾ ਹੈ ਉਹ ਧੋਗੜੀ ਸਾਹਿਬ ਗੁਰਦੁਆਰਾ ਅੱਜ ਵੀ ਮੌਜੂਦ ਹੈ। ਸੋ ਡਿਪਲੋਮੇਸੀ ਦੀ ਫਾਈਨ ਮਿਸਾਲ। ਔਰ ਦੈਨ ਅਸੀਂ ਸਿੱਖੀ ਪ੍ਰਚਾਰ ਦੇ ਪੱਖੋਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਰਵਾਇਤਾਂ ਨੂੰ, ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੂੰ ਐਸਟੈਬਲਿਸ਼ ਕੀਤਾ, ਉਹਨਾਂ ਨੂੰ ਵੀ ਕੰਟੀਨਿਊ ਕੀਤਾ। ਲੇਕਿਨ ਪੋਲੀਟੀਕਲ ਅਵੇਅਰਨੈਸ ਦੇ ਨੁਕਤਾ ਨਿਗਾਹ ਤੋਂ ਇਸ ਹੱਦ ਤੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਜੇ ਅਸੀਂ ਸਿੱਖਾਂ ਪ੍ਰਤੀ ਉਹਨਾਂ ਜਾਂ ਸਿੱਖ ਕਿਰਦਾਰ ਕੀ ਹੋਏਗਾ, ਤੇ ਉਹਨਾਂ ਦੇ ਨਾਲ ਜਿਹੜੇ 5 ਸਿੱਖ ਦਿੱਲੀ ਲਈ ਰਵਾਨਾ ਹੁੰਦੇ ਨੇ, ਭਾਈ ਜੈਤਾ ਜੀ, ਭਾਈ ਉਦਾ ਜੀ ਤੋਂ ਇਲਾਵਾ ਤਿੰਨੋਂ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਜਿੱਥੇ ਉਹਨਾਂ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਹੈ, ਬਿਲਕੁਲ ਜਿਹੜਾ ਉਸ ਲਿਮਟਿਡ ਸਪੇਸ ਹੈ, ਔਰ ਉਸ ਪਿੰਜਰੇ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਜਾਂਦਾ ਹੈ, ਭਾਈ ਸਤੀ ਦਾਸ ਨੂੰ ਉਹਨਾਂ ਦੇ ਦੁਆਲੇ ਰੂੰ ਦੇ ਗੋੜੇ ਬੰਨ੍ਹ ਕੇ ਜਿਉਂਦੇ ਜੀ ਅੱਗ ਲਾ ਦਿੱਤੇ ਜਾਂਦੇ ਹੈ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਜਿਹੜਾ ਹੈ ਉਹ ਬਹਿਣ ਲਈ
ਜਿਹੜਾ ਮਜਬੂਰ ਕੀਤਾ ਜਾਂਦਾ ਔਰ ਉਸ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਂਦਾ। ਅੱਛਾ, ਹੁਣ ਇਹ ਜਿਹੜਾ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਵਿਚਾਰ ਬਦਲ ਲੈਣ, ਆਪਣਾ ਅਕੀਦਾ ਬਦਲ ਲੈਣ, ਲੇਕਿਨ ਜਿਵੇਂ ਹੱਸ ਕੇ ਉਹਨਾਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ। ਅਕਸਰ ਜਦੋਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਦਾ ਜ਼ਿਕਰ ਹੁੰਦਾ ਹੈ ਤੇ ਫਿਰ ਜਦੋਂ ਉਹਨਾਂ ਦੇ ਸਿਰ ਦੇ ਉੱਤੇ ਆਰਾ ਰੱਖਿਆ ਜਾਂਦਾ, ਫਤਵਾ ਹੈ ਕਿ ਉਹਨਾਂ ਨੂੰ ਚੀਰ ਕੇ 2 ਫਾੜ ਕਰ ਦਿਓ, ਤੇ ਭਾਈ ਮਤੀ ਦਾਸ ਉੱਪਰ ਆਰੇ ਦੇ ਉਸ ਦੰਦੇ ਨੂੰ ਉਂਗਲ ਲਾ ਕੇ ਜਲਾਦ ਵੱਲ ਦੇਖ ਕੇ ਮੁਸਕਰਾ ਕੇ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਕਿ ਆਰਾ ਤਾਂ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਪਰ ਤੇਰੇ ਆਰੇ ਦੇ ਦੰਦੇ ਜਿਹੜੇ ਨੇ ਉਹ ਖੁੰਡੇ ਨੇ, ਇਹਨਾਂ ਨੂੰ ਤਿੱਖਿਆਂ ਕਰ। ਹੁਣ ਇਹ ਹੈ ਜਦੋਂ ਅਸੀਂ ਅੱਜ ਵੀ ਬਹੁਤਿਆਂ ਲਈ ਇਹ ਹੈਰਾਨੀ ਹੁੰਦੀ ਹੈ ਕਿ ਸਿੱਖ ਇੱਕਦਮ ਕਿਵੇਂ ਮਰਨ ਲਈ ਤਿਆਰ ਹੋ ਜਾਂਦਾ ਹੈ, ਸ਼ਹੀਦੀ ਲਈ ਤਿਆਰ ਹੀ ਬੈਠਾ ਹੁੰਦਾ। ਇਹ ਪ੍ਰੋਗਰਾਮਿੰਗ ਹੈ ਕਿ ਜਦੋਂ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨਾ ਤੇ ਫਿਰ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਹੁਣ ਇਹ ਹੈ ਸੀਸ ਦੇ ਦੇਣਾ, ਸੀਸ ਦਿਆ ਪਰ ਸਿਰਰ ਨਾ ਦਿਆ, ਕਿ ਸਿਰ ਦੇ ਦੇਣਾ, ਸਿਰੜ ਨਹੀਂ ਛੱਡਣਾ ਹੈ। ਇਹੀ ਵੈਲਿਊ ਜੋ ਕੌਮਾਂ ਖਲੋਂਦੀਆਂ ਹੀ ਉਹਨਾਂ ਵੈਲਿਊਜ਼ ਦੇ ਉੱਤੇ ਨੇ ਜਿਹੜੀਆਂ ਉਹਨਾਂ ਦੇ ਪ੍ਰੋਫਿਟਸ, ਉਹਨਾਂ ਦੇ ਗੁਰੂ, ਉਹਨਾਂ ਦੇ ਅਵਤਾਰ, ਉਹਨਾਂ ਦੇ ਨਬੀ ਜਿਨ੍ਹਾਂ ਵੈਲਿਊਜ਼ ਨੂੰ ਐਸਟੈਬਲਿਸ਼ ਕਰਦੇ ਨੇ, ਉਹ ਕੌਮ ਦੇ ਲਈ ਜਿਹੜਾ ਹਮੇਸ਼ਾ ਹੀ ਇੱਕ ਵੱਡੇ ਫਖਰ ਦੀ ਗੱਲ ਹੁੰਦੀ ਹੈ। ਔਰ ਅਕਸਰ ਫਿਰ ਅਸੀਂ ਉਹੀ ਦੇਖਦੇ ਹਾਂ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਲਗਭਗ 9 ਸਾਲ ਦੀ ਉਮਰ ਦੇ 10ਵੇਂ ਪਾਤਸ਼ਾਹ ਦੇ ਸਾਹਮਣੇ ਹੁੰਦੀ ਹੈ ਜਾਂ ਉਹਨਾਂ ਵੱਲੋਂ ਤੁਹਾਡੇ ਵਰਗਾ ਹੋਰ ਕੌਣ ਮਹਾਂਪੁਰਖ ਹੈ ਇਹ ਅਲਫਾਜ਼ ਹੁੰਦੇ ਨੇ, ਤੇ ਫਿਰ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਉਹਨਾਂ ਦੇ ਪੁੱਤਰਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਤੇ ਉਹ ਖੁਸ਼ੀ ਨਾਲ ਜੈਕਾਰੇ ਛੱਡਦੇ ਨੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ। ਸੋ ਇਹ ਹੈ ਸ਼ਹੀਦਾਂ ਦਾ ਵਿਰਸਾ, ਸ਼ਹੀਦਾਂ ਦਾ ਇਤਿਹਾਸ ਔਰ ਇਹਨਾਂ ਮੁੱਢਲੀਆਂ ਕਦਰਾਂ ਕੀਮਤਾਂ ਦੇ ਲਈ ਜਿੱਥੇ ਅੱਜ ਅਸੀਂ ਸਾਰੇ ਘਰਾਂ ਦੇ ਵਿੱਚ ਇਕੱਠ ਹੋ ਰਹੇ ਨੇ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਟ੍ਰੈਫਿਕ ਅੱਜ ਦੇ ਦਿਨ ਸੜਕਾਂ ਤੇ ਹੁੰਦਾ ਹੈ ਕਿਉਂਕਿ ਡਰਾਈਵ ਕਰਕੇ ਹਰ ਇੱਕ ਦਾ ਹੁੰਦਾ ਹੈ ਕਿ ਪਰਿਵਾਰਾਂ ਦੇ ਵਿੱਚ ਪਹੁੰਚਣਾ ਹੈ ਥੈਂਕਸਗਿਵਿੰਗ, ਤੇ ਫਿਰ ਅਸੀਂ ਆਪਣੇ ਖਾਲਸਾ ਪਰਿਵਾਰ ਵੱਲ ਵੀ ਦੇਖੀਏ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ। ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ 25-25 30-30 ਸਾਲ, ਕਿਉਂਕਿ ਉਹ ਉਸ ਰਸਤੇ ਤੇ ਤੁਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਰਸਤੇ ਤੇ, ਉਸ ਰਾਹ ਦੇ ਉੱਤੇ ਜਿਹੜਾ ਸੱਚ ਹੱਕ ਇਨਸਾਫ ਦਾ ਰਾਹ ਹੈ। ਅਸੀਂ ਪਰਿਵਾਰਾਂ ਦੇ ਵਿੱਚ ਖੁਸ਼ੀ ਮਨਾਵਾਂਗੇ, ਉਹਨਾਂ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਕੱਲ੍ਹ ਨੂੰ ਜਿਹੜਾ ਉਹ ਖੁਸ਼ਹਾਲ ਬਣਾਉਣ ਦੇ ਲਈ, ਅਣਖਮਤਾ ਮਾਣਮਤਾ ਬਣਾਉਣ ਦੇ ਲਈ ਆਪਣਾ ਅੱਜ ਕੁਰਬਾਨ ਕੀਤਾ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਦੀ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।